ਤੇ ਕਿਦਾਂ ਦਾ ਮਾਹੌਲ ਕਿਦਾਂ ਦਾ ਸੀ? ਵਸੇਬ ਕਿਦਾਂ ਦਾ ਸੀ? ਉਹ ਮਾਹੌਲ ਸੀ ਬੜਾ ਚੰਗਾ। ਇਹ ਮਾਹੌਲ ਹੈ ਕੋਈ ਇਹਦੇ ਨਾਲੋਂ ਚੰਗਾ ਹੈ। ਉਹ ਅਮਰ ਸਿੰਘ ਬੁੱਢਾ ਸੀ, ਉਹਦੇ ਮੁੰਡੇ ਸੀ ਬੂਟਾ ਸਿੰਘ, ਭਜਨ ਸਿੰਘ, ਰਣਜੀਤ ਸਿੰਘ, ਮਹਿੰਦਰ ਸਿੰਘ, ਕਾਬਲ ਸਿੰਘ, ਬੱਗਾ ਸਿੰਘ। ਇਹ ਮੇਰੇ ਨਾਲ ਪੜ੍ਹਦੇ ਹੁੰਦੇ ਸੀ। ਅੱਛੇ ਰਹੇ। ਅੱਛਾ। ਅਸੀਂ ਪਿੰਡੋਂ ਜਾਣਾ, ਹਾਂ। ਉਹਨਾਂ ਦੇ ਲੜੇ ਵਾਲੇ ਆਉਣਾ। ਅਸੀਂ ਸਕੂਲ ਦੇ ਉਰੇ ਜਾ ਕੇ ਦੋ ਵੇਲੇ ਇਕੱਠੇ ਹੋ ਜਾਣਾ। ਉਸੇ ਮਾਸਟਰ ਸੀ ਕਿਸ਼ਨ ਸਿੰਘ, ਇੱਕ ਸੀ ਕਰਤਾਰ ਸਿੰਘ। ਕਰਤਾਰ ਸਿੰਘ ਸੀ ਸਵਾਜਪੁਰ ਦਾ ਸੀ, ਮਾਸਟਰ ਸ਼ਰੀਫ ਹਾਜੀ। ਜਲਾਲਪੁਰ ਦੇ ਨਾਲ ਨੰਗਲ ਪੱਤੀ ਸੀ, ਬੜਾ ਨਾਲ ਸੀ। ਸਾਡੇ ਪਿੰਡ ਦੇ ਲਾਗੇ ਲਾਗੇ ਦਾ ਸਲੇਮਪੁਰ, ਚਾਲੀ, ਪਰੋਜ, ਮਿਆਣੀ, ਟਾਂਡਾ ਆ ਦਰਿਆ ਦੇ ਨਾਲ। ਪਿੰਡ ਚੇਤੇ ਆ ਜਾਂਦਾ ਸਾਰਾ ਨਜ਼ਰ ਚ। ਜਦੋਂ ਵੇਲੇ ਬੈਠੇ ਹੁੰਦੇ ਹੋ ਤੁਸੀਂ ਤੇ ਖਾਬਾਂ ਖਿਆਲਾਂ ਦੇ ਵਿੱਚ ਪਿੰਡ ਪਹੁੰਚ ਜਾਂਦੇ ਹੋ? ਹਾਂ, ਪਿੰਡ ਕਈ ਵਾਰੀ। ਅੱਛਾ। ਉਹ ਯਾਦ ਹੀ ਨਹੀਂ ਭੁੱਲਣੇ। ਨਹੀਂ ਭੁੱਲਣੇ। ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ। ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਜਿਹੜੀ ਸਾਡੇ ਕੋਲ ਇੱਕ ਅਖੀਰਲੀ ਪੀੜ੍ਹੀ ਬਚੀ ਹੈ ਅਨਵੰਡੇ ਹੋਏ ਪੰਜਾਬ ਦੀ, ਜਿਨ੍ਹਾਂ ਨੇ ਉਹ ਸਭ ਕੁਝ ਵੇਖਿਆ, ਉਹ ਸਾਂਝਾਂ ਵੇਖੀਆਂ, ਉਹ ਪਿਆਰ ਮੁਹੱਬਤ ਦੀਆਂ ਗੱਲਾਂ ਵੇਖੀਆਂ ਔਰ ਉਹ ਨਫ਼ਰਤ ਦਾ ਦੌਰ ਵੀ ਵੇਖਿਆ ਜਿਹੜਾ ਇਹਨਾਂ ਨੂੰ ਉਸ ਨਫ਼ਰਤ ਨੇ ਉੱਥੋਂ ਉਜਾੜਿਆ ਔਰ ਉਜੜ ਕੇ ਫਿਰ ਇਹ ਦੂਸਰੇ ਪਾਸੇ ਬਹਿ ਗਏ। ਸੋ ਉਹ ਗੱਲਾਂ ਇਹਨਾਂ ਕੋਲ ਸੁਣਾਂਗੇ, ਨਾਲ ਦੇ ਨਾਲ ਜਿਹੜੇ ਪਿੰਡ 'ਚ ਬੈਠੇ ਨੇ ਇਹਦੇ ਬਾਰੇ ਵੀ ਇਹਨਾਂ ਕੋਲ ਪੁੱਛਾਂਗੇ। ਬਾਬਾ ਜੀ ਕੀ ਹਾਲ ਚਾਲ ਤੁਹਾਡਾ? ਠੀਕ ਠਾਕ ਹੋ? ਤਬੀਅਤ ਸੇ ਠੀਕ ਜੇ? ਨਾਂ ਕੀ ਤੁਹਾਡਾ? ਨਜ਼ੀਰ ਅਹਿਮਦ। ਤੇ ਤੁਹਾਡੇ ਵਾਲਦ ਸਾਹਿਬ ਦਾ, ਪਿਤਾ ਜੀ ਦਾ ਤੁਹਾਡੇ? ਗੁਲਾਮ ਭੀਖ। ਅੱਛਾ। ਦਾਦਾ ਜੀ ਦਾ ਨਾਮ ਚੇਤੇ ਆ? ਦਾਦੇ ਦਾ ਨਾਂ? ਆਹੋ, ਮੁਹੰਮਦ ਬਖਸ਼। ਅੱਛਾ ਬਜ਼ੁਰਗੋ, ਆਪਾਂ ਜਿਹੜੇ ਪਿੰਡ ਬੈਠੇ ਆ, ਆ ਪਿੰਡ ਦਾ ਕੀ ਨਾਂ ਜੇ? ਆਹੋ, ਵਰਿਆ 59। ਅੱਛਾ। ਤੇ ਤਹਿਸੀਲ ਕਿਹੜੀ ਆ ਇਹਨੂੰ? ਜੜਾਂਵਾਲਾ, ਜ਼ਿਲ੍ਹਾ ਫੈਸਲਾਬਾਦ, ਜਿਹਦਾ ਪੁਰਾਣਾ ਨਾਂ ਲੈਲਪੁਰ ਸੀਗਾ। ਅੱਛਾ ਬਜ਼ੁਰਗੋ, ਤੁਸੀਂ ਇੱਥੋਂ ਦੇ ਵਸਿੰਦੇ ਹੋ ਕਿ ਉਧਰੋਂ ਆਏ ਹੋ? ਉੱਥੋਂ। ਉੱਥੇ ਤੁਹਾਡਾ ਕਿਹੜਾ ਪਿੰਡ ਸੀਗਾ? ਜਲਾਲਪੁਰ ਦੇ ਨਾਲ ਨੰਗਲ ਪੱਤੀ ਸੀ। ਜਲਾਲਪੁਰ ਦੇ ਨਾਲ ਨੰਗਲ ਪੱਤੀ। ਆਹੋ, ਰੜਾ ਨਾਲ ਸੀ ਸਾਡੇ। ਰੜਾ ਪਿੰਡ ਤੁਹਾਡੇ ਨਾਲ ਸੀ? ਰੜਾ ਨਾਲ। ਤਹਿਸੀਲ ਕਿਹੜੀ ਲੱਗਦੀ ਸੀ? ਦਸੂਆ, ਜ਼ਿਲ੍ਹਾ ਹੁਸ਼ਿਆਰਪੁਰ। ਤੁਹਾਡੇ ਪਿੰਡ ਦੇ ਲਾਗੇ ਕਿਹੜੇ ਕਿਹੜੇ ਪਿੰਡ ਸੀਗੇ? ਸਾਡੇ ਪਿੰਡ ਦੇ ਲਾਗੇ ਲਾਗੇ ਦਾ ਸਲੇਮਪੁਰ, ਚਾਲੀ। ਅੱਛਾ। ਪਰੋਜ, ਮਿਆਣੀ ਪਠਾਣਾ ਦੀ। ਅੱਛਾ। ਪਠਾਣਾ ਹੀ ਮਿਆਣੀ। ਅੱਛਾ। ਦੋਈ ਮਿਆਣੀ ਇਹਨਾਂ ਵਾਲੀ। ਅੱਛਾ। ਇਹ ਸਾਰੇ ਲਾਗੋ ਲਾਗੀ ਸੀ। ਉਰਮੁਰ ਟਾਂਡਾ ਵੀ ਲਾਗੇ ਸੀ? ਟਾਂਡਾ, ਉਰਮੁਰ ਟਾਂਡਾ 4 ਮੀਲ ਸਾਰਾ। 4 ਮੀਲ ਦੇ ਸੀ। ਆ ਉਰਮੁਰ ਟਾਂਡਾ ਆ ਦਰਿਆ ਦੇ ਨਾਲ। ਅੱਛਾ। ਵੱਡਾ ਪਿੰਡ ਉਦੋਂ ਉਹੀ ਸੀਗਾ? ਵੱਡਾ ਪਿੰਡ ਕਿਹੜਾ ਸੀਗਾ? ਜਲਾਲਪੁਰ ਵੱਡਾ ਸੀਗਾ। ਤੇ ਤੁਹਾਡੇ ਪਿੰਡ ਦੇ ਵਿੱਚ ਕੋਈ ਨੰਬਰਦਾਰ ਹੈ ਸੀਗਾ? ਹਾਂ। ਕੌਣ ਸੀ ਨੰਬਰਦਾਰ? ਸਾਡਾ ਭਰਾ। ਤੁਹਾਡਾ ਭਰਾ ਸੀਗਾ? ਅੱਛਾ। ਨਾਂ ਕੀ ਸੀ ਉਹਦਾ? ਉਹਦਾ ਨਾਂ ਗੋਲੇ ਖਾਨ। ਅੱਛਾ। ਤੇ ਹੁਣ ਤੁਹਾਡੀ ਉਮਰ ਕਿੰਨੀ ਹੈ? ਮੇਰੀ ਉਮਰ ਹੁਣ 93 ਸਾਲ। 93 ਸਾਲ ਤੁਹਾਡੀ ਉਮਰ ਹੈ? ਅੱਛਾ। ਸਾਨੂੰ 29 ਦੀ ਪੈਦਾਇਸ਼ ਹੈ ਮੇਰੀ। ਅੱਛਾ, ਯਾਨੀ ਕਿ ਉਦੋਂ 18-20 ਸਾਲਾਂ ਦੇ ਹੈ ਸੀਗੇ? 18 ਸਾਲ ਦਾ ਇੱਥੇ ਆ। ਕੀ ਕਰਦੇ ਸੀ ਉੱਥੇ? ਜ਼ਿਮੀਂਦਾਰਾ ਕਰਦੇ ਸੀ? ਪੜ੍ਹਦੇ ਨਹੀਂ ਸੀਗੇ? ਹਾਂ, ਪੜ੍ਹਦੇ ਵੀ ਸੀਗੇ? ਮੈਂ ਪੜ੍ਹਦਾ ਸੀ, ਮੇਰੇ ਬਾਲਦ ਦੀ ਲੱਤ ਟੁੱਟ ਗਈ ਸੀ। ਅੱਛਾ। ਤੇ ਮੈਂ ਦਾਖਲਾ ਦੇ ਕੇ ਆਇਆ, ਦੂਏ ਦਿਨ ਲੱਤ ਟੁੱਟ ਗਈ, ਫਿਰ ਮੈਂ ਗਿਆ 9ਵੀਂ ਚ। ਅੱਛਾ, 9ਵੀਂ ਚ ਸੀਗੇ? 9ਵੀਂ ਤੱਕ ਉੱਥੇ ਪੜ੍ਹੇ ਹੋ? 9ਵੀਂ ਚ ਦਾਖਲਾ ਦੇ ਕੇ ਆਇਆ। ਅੱਛਾ, ਦਾਖਲਾ ਦੇ ਕੇ 8ਵੀਂ ਉੱਥੇ ਪਾਸ ਕੀਤੀ? ਟਾਂਡੇ। 8ਵੀਂ ਕਿੱਥੇ ਪਾਸ ਕੀਤੀ ਆ? ਹਾਂ। 8ਵੀਂ ਕਿੱਥੇ ਪਾਸ ਕੀਤੀ ਤੁਸੀਂ? ਮਿਆਣੀ ਪਠਾਣਾ ਦੀ। ਉਸਤਾਦ ਮਾਸਟਰ ਕੌਣ ਕੌਣ ਹੁੰਦੇ ਸੀਗੇ? ਉਸੇ ਮਾਸਟਰ ਸੀ ਕਿਸ਼ਨ ਸਿੰਘ। ਅੱਛਾ। ਇੱਕ ਸੀ ਕਰਤਾਰ ਸਿੰਘ ਹੋ ਗਿਆ। ਕਰਤਾਰ ਸਿੰਘ ਸੀ ਸ਼ਬਾਜ਼ਪੁਰ। ਅੱਛਾ। ਤੇ ਕਿਸ਼ਨ ਸਿੰਘ ਦੇ ਸੀਗੇ ਘੋਗੜੇ ਦੇ ਲਾਗੇ ਸ਼ਾਗ। ਅੱਛਾ। ਬਾਕੀ ਮੁਸਲਮਾਨ ਮਾਸਟਰ ਸੀ, ਮਾਸਟਰ ਸ਼ਰੀਫ ਹਾਜੀ ਮਾਸਟਰ ਸ਼ਰੀਫ, ਸ਼ੇਰ ਮੁਹੰਮਦ। ਅੱਛਾ। ਉਹ ਸਾਰੇ।
ਉਹ ਸਾਰੇ ਸਨ। ਤੁਹਾਡਾ ਪਿੰਡ 'ਚ ਸਿੱਖ ਹਿੰਦੂ ਹੈਗੇ ਸੀਗੇ? ਨਹੀਂ ਹੈ ਸੀਗੇ। ਅੱਛਾ, ਉਹ ਰੜੇ ਸਾਰੇ ਹੀ ਸੀ। ਰਲੇ 'ਚ ਸੀ? 40 ਚ ਲਵਾਣੇ ਸੀ। ਹਾਂ, ਰੜੇ 'ਚ ਸਿੱਖ ਸੀ ਸਾਰੇ। ਸਿੱਖ ਸੀਗੇ। ਅੱਛਾ, ਤੇ ਰਲੇ ਦੇ ਵਿੱਚ ਕਿਹੜਾ ਕਿਹੜਾ ਯਾਰ ਬੇਲੀ ਸੀ ਤੁਹਾਡਾ? ਅਮਰ ਸਿੰਘ ਬੁੱਢਾ ਸੀ। ਅਮਰ ਸਿੰਘ, ਹਾਂ, ਉਹਦੇ ਮੁੰਡੇ ਸੀ ਬੂਟਾ ਸਿੰਘ, ਭਜਨ ਸਿੰਘ। ਬੂਟਾ ਸਿੰਘ ਤੇ ਭਜਨ ਸਿੰਘ। ਹਾਂ, ਅੱਛਾ, ਰਣਜੀਤ ਸਿੰਘ। ਰਣਜੀਤ ਸਿੰਘ ਹੋ ਗਿਆ। ਨਾਂ ਭੁੱਲੇ ਹੁਣ ਮੈਨੂੰ। ਅੱਛਾ, ਰਣਜੀਤ ਸਿੰਘ, ਮਹਿੰਦਰ ਸਿੰਘ, ਕਾਬਲ ਸਿੰਘ, ਅੱਛਾ ਬੱਗਾ ਸਿੰਘ। ਅੱਛਾ, ਕਿੰਨੇ ਦਾ ਹੁਣ ਸੀ ਮੈਂ ਕਿਹਦੇ ਸਾਂ ਹੁਣ ਕਹੀਏ ਨਾ ਹੀ ਭੁੱਲ ਗਏ ਆ। ਉਮਰ ਵੀ ਤੇ ਤੁਹਾਡੀ ਹੁਣ 100 ਦੇ ਲਾਗੇ ਛਾਗੇ ਆ। ਹਾਂ, 99 ਸਹੀ ਹੋ ਗਿਆ। ਇਹ ਮੇਰੇ ਨਾਲ ਪੜ੍ਹਦੇ ਹੁੰਦੇ ਸੀ। ਅੱਛਾ, ਪੜ੍ਹਦੇ ਵੀ ਇਹੀ ਮੁੰਡੇ ਸੀ ਨਾਲ? ਇਕੱਠੇ ਰਹੇ। ਅੱਛਾ, ਅਸੀਂ ਪਿੰਡੋਂ ਜਾਣਾ, ਹਾਂ ਹਾਂ, ਉਹਨਾਂ ਦੇ ਲੜੇ ਵਾਲੇ ਆਉਣਾ, ਅਸੀਂ ਸਕੂਲ ਦੇ ਉਰੇ ਜਾ ਕੇ 2 ਕਿੱਲੇ ਇਕੱਠੇ ਹੋ ਜਾਣਾ। ਤੇ ਕਿੱਦਾਂ ਦਾ ਮਾਹੌਲ, ਕਿੱਦਾਂ ਦਾ ਸੀ ਵਸੇਬ, ਕਿੱਦਾਂ ਦਾ ਸੀ? ਉਹ ਮਾਹੌਲ ਸੀ ਬੜਾ ਚੰਗਾ। ਇਹ ਮਾਹੌਲ ਹੈ ਕੋਈ? ਅੱਛਾ, ਇਹ ਮਾਹੌਲ ਨਹੀਂ। ਇਹ ਮਾਹੌਲ ਨਹੀਂ। ਜ਼ਮੀਨ ਕਿੰਨੀ ਸੀ ਤੁਹਾਡੀ? ਹਾਂਜੀ, ਜ਼ਮੀਨ ਕਿੰਨੀ ਸੀ? ਸਾਡੇ ਮੇਰੇ ਕੋਲ 4.5 ਮੁਰੱਬੇ। 4.5 ਮੁਰੱਬੇ। ਅੱਛਾ, ਤੇ ਇੱਥੇ ਸਾਰੀ ਪੈ ਗਈ? ਇੱਥੇ ਪੈ। ਇੱਥੇ ਹੈਗੇ 4.5। ਉੱਥੇ ਕਿੰਨੀ ਸੀ? ਉੱਥੇ 125 ਕਮਾ। 125 ਕਮਾ ਹੁਣ ਛੱਡਦੇ ਹੁੰਦੇ ਸੀ ਕਿਲੇ। ਹਾਂ, ਠੀਕ ਹੋ ਅੱਛਾ, ਗਿਆ। ਨਾਲ ਉਹਨੂੰ ਕਮਾ ਕਹੀਏ। ਹਾਂ। ਅੱਛਾ ਬਜ਼ੁਰਗੋ, ਕਦੀ 47 ਤੋਂ ਪਹਿਲੇ, ਵੰਡ ਤੋਂ ਪਹਿਲੇ, ਪਾਕਿਸਤਾਨ ਇੰਡੀਆ ਬਣਨ ਤੋਂ ਪਹਿਲੇ, ਕਦੀ ਤੁਹਾਡੇ ਪਿੰਡ ਇਸ ਤਰ੍ਹਾਂ ਹੋਇਆ ਕਿ ਯਾਰ ਇਹ ਮੁਸਲਮਾਨ ਆ ਜਾਂ ਇਹ ਪਾਕਿਸਤਾਨੀ ਆ ਜਾਂ ਇਹ ਹਿੰਦੁਸਤਾਨੀ ਆ, ਇਹਦਾ ਕੋਈ ਵਿਤਕਰਾ ਹੈ ਸੀ? ਇਹੋ ਜਿਹਾ ਫਿਕਰਾ ਕੋਈ ਨਹੀਂ। ਅੱਛਾ, ਵਸੇਬ ਵਧੀਆ ਸੀ ਆਪਸ 'ਚ? ਮੈਂ ਕਹਿੰਦਾ ਬੜਾ ਆਰਾਮ ਸੀ, ਇਦਾਂ ਦਾ ਦੇਖਿਆ ਹੀ ਨਹੀਂ। ਈਦਾਂ ਤੇ ਸ਼ਬਰਾਤਾਂ ਤੇ ਖੁਸ਼ੀ ਗਮੀ ਤੇ ਵਿਆਹ ਸ਼ਾਦੀਆਂ ਦੇ, ਵਿਆਹ ਸ਼ਾਦੀਆਂ ਸਾਰੇ ਇਕੱਠੇ ਹੋ ਜਾਂਦੇ ਸੀ। ਅੱਛਾ ਬਜ਼ੁਰਗੋ, ਵਸੇਬ ਸਾਰਾ ਵਧੀਆ ਸੀ, ਆਪਸ ਦੇ ਵਿੱਚ ਰਹਿਣ ਸਹਿਣ ਵੀ ਤੁਹਾਡਾ ਠੀਕ ਸੀਗਾ। ਤੇ ਫਿਰ 47 'ਚ ਐਸਾ ਕੀ ਹੋਇਆ ਕਿ ਉਹਨਾਂ ਨੂੰ ਉੱਠਣਾ ਪਿਆ ਉੱਥੋਂ? ਸਾਨੂੰ ਨਹੀਂ ਛੇੜਿਆ ਉਹਨਾਂ ਨੇ। ਸਹੀ, ਤੁਹਾਨੂੰ ਨਹੀਂ ਛੇੜਿਆ। ਆ ਗੁਰਦਾਸਪੁਰ ਵਾਲੇ ਪੈਂਦੇ ਸੀ, ਲੜੇ ਵਾਲੇ ਛੇੜਿਆ ਹੀ ਨਹੀਂ ਕਿਸੇ। ਤੇ ਫਿਰ ਉੱਥੋਂ ਕਿਸ ਤਰ੍ਹਾਂ ਉਜੜੇ? ਘਰ-ਬਾਰ ਕਿੱਦਾਂ ਛੱਡਿਆ? ਛੱਡਣਾ ਹੀ ਸੀ, ਅਵਾਰਾ ਹੀ, ਆਪੇ ਸਭ ਕੁਝ ਛੱਡਣਾ ਹੀ। ਤਾਲੇ ਲਾਏ ਨਿਕਲਾਏ। ਅੱਛਾ, ਆਪੇ ਤਾਲੇ ਲਾਏ। ਅੱਛਾ, ਤਾਲੇ ਕਿਉਂ ਲਾਏ ਸੀ? ਵਾਪਸ ਆਉਣ ਦਾ ਹੈ ਸੀ ਪ੍ਰੋਗਰਾਮ? ਵਾਪਸ ਦੀ ਸ਼ਾਇਦ ਕਿਹੜਾ ਪਤਾ ਸੀ? ਪਾਰਟੀਸ਼ਨ ਦਾ ਕਿਹੜਾ ਪਤਾ ਸੀ? ਅੱਛਾ, ਨਹੀਂ ਪਤਾ ਸੀ। 47 ਤੋਂ ਪਹਿਲੇ ਤੇ ਕਦੀ ਪਿੰਡ 'ਚ ਇਹ ਗੱਲ ਨਹੀਂ ਸੁਣੀ ਕਿ ਪਾਕਿਸਤਾਨ ਬਣੇਗਾ ਤੇ ਸਾਨੂੰ ਜਾਣਾ ਪੈਣਾ? ਇਹ ਤਾਂ ਕਿਸੇ ਦੇ ਨਾਂ 'ਚ ਹੀ ਨਹੀਂ ਸੀ। ਅੱਛਾ, ਵਹਿਮ ਗੁਮਾਨ 'ਚ ਹੀ ਨਹੀਂ ਸੀ। ਸਹੀ, ਮਤਲਬ ਜ਼ੇਨ 'ਚ ਹੀ ਨਹੀਂ ਸੀਗਾ। ਇਹ ਕਿਤਾਬਾਂ ਪੜ੍ਹਦੇ ਹੁੰਦੇ, ਇੱਕ ਬਾਂਗੇ ਦਰਾ ਕਿਤਾਬ ਸੀ ਹੁੰਦੀ। ਅੱਛਾ, ਬਾਂਗੇ ਦਰਾ। ਬਾਂਗੇ ਦਰਾ, ਅੱਛਾ, ਡਾਕਟਰ ਇਕਬਾਲ ਦੀ ਬਣਾਈ ਸੀ। ਡਾਕਟਰ ਇਕਬਾਲ ਦੀ ਸੀ? ਉਦੋਂ ਪੜ੍ਹਾਉਂਦੇ ਸੀ ਉਹ? ਹਾਂਜੀ, ਮੈਂ ਕਿਹਾ ਉਦੋਂ ਇਹ ਕਿਤਾਬ ਪੜ੍ਹਾਉਂਦੇ ਸੀ? ਉਹ ਸਾਨੂੰ ਲੱਗੀ ਹੀ ਸੀ, ਉਰਦੂ 'ਚ ਸੀ। ਅੱਛਾ, ਵੈਸੇ ਸਕੂਲ ਦੇ ਵਿੱਚ ਨਿਸਾਬ ਕਿਦਾਂ ਦਾ ਸੀ ਤੁਹਾਡਾ? ਹਾਂਜੀ, ਸਕੂਲ ਦੇ ਵਿੱਚ ਉਰਦੂ ਬਹੁਤੀ ਪੜ੍ਹਦੇ ਸੀ ਜਾਂ ਗੁਰਮੁਖੀ ਸੀਗੀ? ਉਰਦੂ। ਫਾਰਸੀ ਵੀ ਹੈ ਸੀ? ਫਾਰਸੀ ਵੀ ਸੀ। ਅੱਛਾ। ਅੱਛਾ ਬਜ਼ੁਰਗੋ, ਪਿੰਡ ਦੇ ਵਿੱਚ ਫਿਰ ਐਲਾਨ ਹੋਇਆ ਜਾਂ ਤੁਹਾਨੂੰ ਉਹਨਾਂ ਨੇ ਹਮਲਾ ਕੀਤਾ ਜਾਂ ਕਿੱਦਾਂ ਤੁਹਾਨੂੰ ਪਤਾ ਲੱਗਾ ਕਿ ਸਾਨੂੰ ਛੱਡਣਾ ਪੈਣਾ? ਸਾਨੂੰ ਪਤਾ ਹੀ ਉਦੋਂ ਲੱਗਾ ਜਦੋਂ ਉੱਠਣਾ ਹੀ ਪੈ ਗਿਆ ਜੀ। ਉੱਠਣਾ ਪੈ ਗਿਆ। ਫਿਰ ਕਿੱਦਾਂ ਉੱਠੇ? ਕੀ ਸੰਭਾਲਿਆ? ਗੁਰਦਾਸਪੁਰੀਏ ਸਰਦਾਰ ਪਏ ਆਉਂਦੇ ਸੀ, ਉਹ ਵੀ ਮਰਦੇ ਸੀ, ਮੁਸਲਮਾਨ ਵੀ ਮਰਦੇ ਸੀ, ਲੜਦੇ ਸੀ ਆਪਸ 'ਚ ਲੜ ਖੱਤਰੀ ਦਾ ਤੁਹਾਡੇ ਜਿਹੜੇ ਉਹਦੇ ਚਲੇ ਗਏ ਹੋਏ ਦਿੱਲੀ ਵਾਲੇ। ਅੱਛਾ, ਸਾਰੇ ਪਹਿਲੇ ਹੋ ਗਏ। ਅੱਛਾ ਅੱਛਾ, ਖੱਤਰੀ ਬਾਣੀਆਂ ਜੋ ਸੀ ਸਭ ਨਿਕਲ ਗਏ ਸੀ। ਅੱਛਾ, ਇਹ ਮਿਆਣੀ ਸੀ ਤੇ ਟਾਂਡੇ ਝੋੜਾ ਸੀ। ਅੱਛਾ, ਸਭ ਚਲੇ ਗਏ। ਸਭ ਚਲੇ ਗਏ ਸੀ। ਅੱਛਾ ਬਜ਼ੁਰਗੋ, ਫਿਰ ਉਧਰੋਂ ਜਦੋਂ ਨਿਕਲੇ ਹੋ ਪਿੰਡ ਤੋਂ, ਪਿੰਡ ਤੋਂ ਜਦੋਂ ਨਿਕਲੇ ਹੋ, ਦਿਲ ਕਰਦਾ ਸੀ ਆਪਣੇ ਘਰ-ਬਾਰ ਛੱਡਣ ਨੂੰ? ਦਿਲ ਕਿਤੇ ਕਰਦਾ ਹੁੰਦਾ। ਹਾਂ, ਦਿਲੇ ਆਰਾਮ ਇੱਕ ਹੋਵੇ, ਪਤਾ ਹੋਵੇ ਕਿ ਹੁਣ ਟੱਪੜੀ ਵਾਸ ਬਣ ਗਏ, ਫੇਰ ਕੌਣ ਪੁੱਛੇ। ਅੱਛਾ, ਤੇ ਫਿਰ ਉਧਰੋਂ ਪਿੰਡ ਤੋਂ ਉੱਠ ਕੇ ਕਿਹੜੇ ਕੰਮ 'ਚ ਜਾ ਕੇ ਬੈਠੇ ਸੀ? ਅਸੀਂ ਨਡਾਲਿਆ ਕਰ ਸੁਭਾਨਪੁਰ, ਇਹ ਜਿਹੜੀ ਸੜਕ ਜਾਂਦੀ ਹੈ ਦਿੱਲੀ ਨੂੰ, ਇਹ ਉੱਤੇ ਸੁਭਾਨਪੁਰ ਆਉਂਦਾ ਢਿਲਵਾਂ ਤੋਂ ਅੱਗੇ। ਅੱਛਾ, ਦਰਿਆ ਬਿਆਸ ਤੋਂ ਅਗਲੇ ਬੰਨੇ। ਠੀਕ ਹੋ ਗਿਆ। ਅਸੀਂ ਜਾਂਦੇ ਜਿੱਧਰੋਂ ਪਾਣੀ ਆਉਂਦਾ ਦਰਿਆ ਦੇ। ਹਾਂ, ਸਹੀ। 15-16 ਮੀਲ ਪਹਿਲਾਂ ਸੀ। ਉੱਥੇ ਕਿੰਨੇ ਦਿਨ ਲਾਏ? ਉੱਥੇ ਮੇਰਾ ਖਿਆਲ ਸੀ 15-20 ਦਿਨ ਬੈਠੇ ਰਹੇ। ਅੱਛਾ, ਫਿਰ ਉਸ ਤੋਂ ਅੱਗੇ ਕਿੱਥੇ ਆਏ ਤੁਸੀਂ? ਆ ਗਿਆ ਗਡਾਣੇ। ਅੱਛਾ, ਫਿਰ ਢਿਲਵਾਂ ਦੇ ਨਾਲ ਗਡਾਣਾ, ਉੱਥੇ ਕੈਂਪ ਲੱਗਾ। ਉੱਥੇ
4 ਕੁ ਦਿਨ ਆਇਆ ਉਹਨੂੰ ਫਲੱਡ ਆ ਗਿਆ ਅੱਛਾ ਦਰਿਆ ਨੂੰ। ਫਲੱਡ ਆ ਉਹ ਗਿਆ। ਪਾਣੀ ਜਿਹੜਾ ਇਹ ਗਡਾਣੇ ਦੇ ਨਾਲ ਗੈਪ ਬਣੇ ਹੋਏ ਸੀ 80 ਹੇਠਲੀ ਪਾਣੀ ਲੰਘਣ ਨੂੰ। ਅੱਛਾ ਉਹ ਗੱਡੇ ਉਲਟਦੇ ਰਹੇ, ਅੱਛਾ ਜਿਹੜਾ ਕੋ ਗੱਡੇ ਸੀ ਉਹ ਉਲਟਦੇ ਰਹੇ। ਹਾਂ ਉਹ ਦਰ ਜਿਹੜੇ ਹੀ ਬੰਦ ਹੋ ਗਏ, ਪਾਣੀ ਅੱਛਾ। ਚੜ ਗਿਆ ਲਾਈਨ ਦੇ ਉੱਤੋਂ ਦੀ ਲੰਘ ਗਿਆ, ਅੱਛਾ ਗੱਡੀ ਰੇਲਵੇ ਲਾਈਨ ਦੇ। ਹਾਂ ਉੱਥੋਂ ਜਿਹੜੀ ਸੜਕ ਸੀਗੀ ਲਾਰੀਆਂ ਵਾਲੀ, ਇਹ ਨੀਵੀਂ ਸੀ, ਸਹੀ ਹੋ ਗਿਆ। ਉੱਥੇ ਉਹਨੂੰ ਪੜਾ ਸਕਦੇ ਸੀ। ਹਾਂ ਪੜਾ ਹਾਂ, ਇੱਥੇ ਅੰਗਰੇਜ਼ਾਂ ਦੇ ਦੌਰ 'ਚ ਪੜਾ ਕਰਦੇ ਹੁੰਦੇ ਸੀ। ਠੀਕ। ਤੇ ਫਿਰ ਗਡਾਣੇ ਤੋਂ ਇੱਥੇ ਕਿਸ ਤਰ੍ਹਾਂ ਆਏ? ਗਡਾਣੇ ਦੇ ਫਿਰ ਉਹ ਪਾਣੀ ਨੇ ਰੋੜ ਲਿਆ, ਅੱਛਾ ਸਭ ਕੁਝ ਉੱਥੇ ਰੁੜਿਆ। ਅੱਛਾ ਫਿਰ ਅਸੀਂ ਢਿਲਵਾਂ ਪਾਰ ਆ ਗਏ, ਅੱਛਾ ਟਿਲਵਾਂ ਪਾਰ ਆ ਗਏ। ਢਿਲਵਾਂ ਤੋਂ ਪਾਰ ਦਰਿਆ ਲੰਘਿਆ, ਉਹ ਬਿਆਸ ਆ ਗਏ। ਬਿਆਸ ਆਏ, ਉੱਥੇ ਕੈਂਪ ਉੱਠ ਗਿਆ। ਸਾਡੇ ਔਰਤਾਂ ਨੇ ਬਾਹਰ ਕਦੀ ਗਈਆਂ ਹੀ ਨਹੀਂ ਸੀ। ਅੱਛਾ ਉਹਨਾਂ ਉਹ ਕੰਮ ਖਰਾਬ ਹੋ ਗਿਆ, ਵੱਲ ਦੀ ਲੱਤ ਟੁੱਟੀ ਗਈ ਸੀ। ਅੱਛਾ ਉਹਨਾਂ ਨੂੰ ਹੁਣ ਵੱਲ ਕਹਿੰਦੇ ਤੁਸੀਂ ਮੈਨੂੰ ਲਾਗੇ ਪਾਣੀ ਰੱਖ ਦਿਓ, ਜਾਓ ਕੈਂਪ ਨਾਲ ਲਾ ਦਿਓ। ਅੱਛਾ ਅਸੀਂ ਨਹੀਂ ਲੜਾਇਆ ਹਾਂ ਕੈਂਪ ਨਾਲ, ਕੈਂਪ ਪੈਦਲ ਚੱਲ ਪਿਆ ਸਹੀ। ਅੰਮ੍ਰਿਤਸਰ ਵੱਲ ਨੂੰ ਸੜਕ। ਅੰਮ੍ਰਿਤਸਰ ਹਾਂ, ਇਹ ਪੈਦਲ ਚੱਲ ਪਿਆ। ਅਸੀਂ ਉੱਥੇ ਦੇਖਿਆ ਕੰਮ ਖਰਾਬ ਆ। ਹਾਂ ਮੈਂ ਆ ਕੇ ਦੇਖਾਂ, ਮੈਂ ਸੜਕ ਤੇ ਚੜਿਆ ਤਾਂ ਕੈਂਪ ਸਾਰਾ ਚੁਰ ਗਿਆ ਹੈ। ਹਾਂ ਇੱਕ ਬੰਦੇ ਨੇ ਮੈਨੂੰ ਉਹਨੇ ਰਾਈਫਲ ਆਇਆ ਕਿ ਜੀ ਖੜਾ। ਹਾਂ ਮੈਂ ਦੇਖਿਆ ਬੰਦਾ, ਉਹਨੇ ਮੈਨੂੰ ਇਸ਼ਾਰਾ ਦਿੱਤਾ ਕਿ ਉਹ ਰਿਹਾ ਜਾ। ਅੱਛਾ ਸਵਾਬ ਰੱਬ ਬਣਾਉਂਦਾ। ਹਾਂ ਉਹਨੇ ਇਸ਼ਾਰਾ ਦਿੱਤਾ, ਮੈਂ ਗਿਆ। ਮੈਂ ਗੱਲਾਂ ਬਾਤਾਂ ਕਹਿਣ ਲੱਗਾ, ਵਜ੍ਹਾ ਕਿ ਤੁਸੀਂ ਗਏ ਕਿਉਂ ਨਹੀਂ? ਉਹ ਜਿਹੜੇ ਅਸੀਂ ਗੱਲਾਂ ਬਾਤਾਂ ਕੀਤੀਆਂ, ਉਹ ਮੈਨੂੰ ਕਹਿੰਦਾ ਤੂੰ ਨਜ਼ੀਰ ਆ। ਹਾਂ ਮੈਂ ਦਾਣਾ ਗੌਰ ਨਾਲ ਦੇਖਿਆ, ਮੈਂ ਕਿਹਾ ਤੂੰ ਤਾਂ ਬਸ਼ੀਰ ਆ। ਅੱਛਾ ਅਖੇ ਆਹੋ। ਤਾਂ ਮੈਂ ਕਿਹਾ ਤੂੰ ਹਾਂ ਸਭ ਕੁਝ ਪਾਇਆ ਹੈ, ਕਦੋਂ ਦਾ ਗਿਆ ਹੈ? ਅੱਛਾ ਅਖੇ ਜੋ ਤੁਹਾਡੇ ਨਾਲੋਂ ਸਕੂਲੋਂ ਨੱਠ ਗਿਆ ਸੀ ਉਦੋਂ ਦਾ ਗਿਆ ਹੈ ਅੱਛਾ ਫੌਜ 'ਚ। ਅੱਛਾ ਇਹ ਹੁਣ ਖੜੋ ਜਾ। ਮੈਂ ਕਿਹਾ ਤੂੰ ਮੈਨੂੰ ਦਰਿਆਓਂ ਪਾਰ ਪਿਛਲੇ ਕੈਂਪ ਨਾਲ ਮੁੜ ਕੇ ਕਰ ਦੇ। ਅੱਛਾ ਉਹ ਕਹਿੰਦਾ ਠੀਕ। ਹੂੰ ਕੋਲ ਤੇ ਸਵਾਬ ਐਸੀਆਂ ਆਈਆਂ ਕਿ ਲਾਰੀ ਆਈਆਂ 21 ਆਈਆਂ ਪਿੱਛੋਂ ਦਿੱਲੀ ਵੱਲੋਂ, ਅੱਛਾ 20 ਪਾਰੀਆਂ ਹੋਈਆਂ, ਹਾਂ ਇੱਕ ਖਾਲੀ ਸਵਾਬ। ਹੂੰ ਸਵਾਬ ਉਹਦੇ ਆ। ਹਾਂ ਉਹਨੇ ਉਹ ਲਾਰੀ ਰੋਕ ਲਿਆ, ਰੋਕ ਕੇ ਕਹਿੰਦਾ ਇਹਨੂੰ ਸਵਾਰੀਆਂ ਬਿਠਾ। ਇਹ ਜੋ ਬਿਮਾਰ ਸ਼ਮਾਰ ਆ ਸਭ ਵਿੱਚ ਮਾਰੇ, ਜਿਹੜੇ ਤੁਰਨ ਜੋਗੇ ਨਹੀਂ ਸੀ ਅੱਛਾ ਸਾਰੇ ਲੈ ਆਉਂਦੇ, ਸਾਰੇ ਲੈ ਆਉਂਦੇ। ਸਾਰੇ ਲੈ ਆਉਂਦੇ। ਅੱਛਾ 30-40 ਸੀ ਪਏ, ਅੱਛਾ ਉਹ ਚੁੱਕ ਕੇ ਲੈ ਆਉਂਦੇ। ਬਨੋਈ ਮੇਰਾ ਸਕਰਾ ਸੀਗਾ, ਅੱਛਾ ਉਹ ਬੜਾ ਜਵਾਨ ਸੀ। ਉਹਨੇ ਚੁੱਕ ਕੇ ਮੈਨੂੰ ਫੜਾਈ ਗਿਆ ਉੱਪਰ ਲਾਰੀ ਦੇ ਰੱਖ। ਬੰਦੇ ਉੱਪਰ ਕਰ ਲੈ, ਬੁੜੀਆਂ ਵੀ ਥੱਲੇ। ਹਿੰਦੂ ਸੀ। ਅੱਛਾ ਉਹ ਹਿੰਦੂ ਸੀ ਡਰਾਈਵਰ। ਆਹੋ ਅੱਛਾ ਲਾਰੀ ਦਾ। ਹੂੰ ਉਹਨੇ ਮੈਨੂੰ ਦੱਸਿਆ, ਮੈਂ ਉਹਨੂੰ ਕਿਹਾ ਮੇਰੇ ਕੋਲ ਬੰਦੂਕ ਆ, ਬਸ਼ੀਰਾ ਰੱਖ ਲਾ, ਹੂੰ ਤੁਹਾਡੇ ਕੰਮ ਆਊ। ਸਾਤੋਂ ਕਹਿੰਦੇ ਅੰਮ੍ਰਿਤਸਰ ਖੋਜ ਜਾਣੀ ਹੈ, ਤਲਾਸ਼ੀ ਲੈਂਦੇ ਆ। ਅੱਛਾ ਉਹ ਕਹਿੰਦਾ ਕਿਹੜਾ ਤਲਾਸ਼ੀ ਲਊਗਾ, ਲੈ ਜਾ ਤੂੰ। ਅੱਛਾ ਕੋਈ ਇਹ ਬੰਦੂਕ ਕੋਲ ਆ, ਇਹਦੇ ਕੋਲ ਬੈਠ। ਅੱਛਾ ਇਹ ਪਾ ਘਰ ਤੂੰ, ਅੱਛਾ ਇਹ ਜੇ ਥਾਂ ਖੜੀ ਕਰੇ ਇਹਨੂੰ ਠੋਕ ਦੇ। ਅੱਛਾ ਤੇ ਬੰਦੂਕ ਕਿੱਥੋਂ ਆਈ ਸੀ ਤੁਹਾਡੇ ਕੋਲੇ? ਮੇਰੇ ਕੋਲ ਪਹਿਲੀ ਸੀ। ਪਹਿਲੀ ਸੀ? ਉਹ ਨਾਲ ਲੈ ਆਂਦੀ ਸੀ? ਹਾਂ ਕਿੱਥੇ ਆ ਹੁਣ ਬੰਦੂਕ? ਉੱਥੇ ਉਹ ਬੰਦੂਕ ਆਹੋ ਉਹ ਗਈ ਆਈ ਹੁਣ। ਅੱਛਾ ਇਸ ਕਈ ਕੁਛ ਹੋ ਗਏ। ਅੱਛਾ ਕਿਸੇ ਨੂੰ ਮਾਰਿਆ ਮੁਰਿਆ ਤਾਂ ਨਹੀਂ ਬਾਅਦ ਚ ਉਹਦੇ ਨਾਲ? ਹਾਂ ਮੈਂ ਕਿਹਾ ਉਹਦੇ ਨਾਲ ਕਿਸੇ ਨੂੰ ਮਾਰਿਆ? ਉਹ ਡਰ ਗਿਆ। ਅੱਛਾ ਉਹ ਨਹੀਂ ਮੁੜ ਕੇ ਹਿਲਿਆ ਜੁਲਿਆ। ਅੱਛਾ ਅੰਮ੍ਰਿਤਸਰ ਆਣ ਕੇ ਉਹਨੇ ਲਾਰੀ ਮੋਹਰੇ ਕੱਢਣ ਦੀ ਕੀਤੀ। ਉਹ ਕੈਪਟਨ ਨੇ ਕਿਹਾ ਚੱਲ ਪਿੱਛੇ। ਪਿੱਛੇ ਲਿਆਂਦੀ, ਲਿਆਣ ਕੇ ਉਹਦੇ ਮਗਰ ਇੱਕ ਲਾਰੀ ਹੋਰ ਬੰਨੀ। ਕਹਿੰਦਾ ਇਹ ਵੀ ਨਾਲ ਅੱਛਾ ਔਖਾ ਬਹੁਤ ਆ। ਉਹ ਏਦਾਂ ਕੰਮ ਬਣ ਗਿਆ। ਏਦਾਂ ਕੰਮ ਬਣ ਗਿਆ। ਅੱਛਾ ਬਜ਼ੁਰਗੋ, ਅੱਜ ਦੀ ਦਿਹਾੜੀ 'ਚ ਗੱਲ ਕਰਾਂ, ਪਿੰਡ ਚੇਤੇ ਆ ਜਾਂਦਾ? ਸਾਰਾ ਨਜ਼ਰ ਚ ਨਜ਼ਰ ਚ। ਤੇ ਵੈਸੇ ਦਿਲ ਕਰਦਾ ਜਾਣ ਨੂੰ? ਮੈਂ ਤਾਂ ਜਾਣਾ ਇਹਨਾਂ ਨਾਲੋਂ ਚੰਗਾ ਆ ਉਹ। ਇਹਨਾਂ ਨੂੰ ਉਹ ਚੰਗੇ? ਨਹੀਂ ਹੁਣ ਜਾਣ ਨੂੰ ਦਿਲ ਕਰਦਾ। ਮੈਂ ਕਹਿੰਦਾ ਵੀਜ਼ਾ ਲਵਾ ਕੇ ਫਿਰਿਆ ਹੀ ਆਪਾਂ ਦੋਨੋਂ। ਚਲੋ ਆਹੋ ਦਿਲ ਉਹਦਾ ਕਰਦਾ। ਚਲੋ ਜਾਣਦੇ ਆਪਾਂ ਨੇ। ਮੈਂ ਤੁਹਾਨੂੰ ਕਹਿੰਦਾ ਗੱਡੀ ਤੇ ਜਾਵਾਂਗੇ ਆਪਾਂ, ਆਪਣੀ ਗੱਡੀ ਦੇ ਨਾਲ ਪਰਮਿਟ ਬਣਾਵਾਂਗੇ ਕਿਸੇ ਤੇ। ਆ ਢਿਲ ਵਾਲਾ ਪੁੱਲ ਨਾ ਗਣਾ ਨਡਾਲਾ ਤੇ ਪਰਾਂ ਮਿਆਣੀ ਤੇ ਭੇਗੋਵਾਲ ਦੇ ਨਾਲ ਪਰਾਂ ਉਰਮਲ ਟਾਟਾ ਤੇ ਤੁਹਾਡਾ ਨਿਕਲ। ਮੈਂ ਕਿਹਾ ਖਾਬਾਂ ਖਿਆਲਾਂ ਜਦੋਂ ਵੇਲੇ ਬੈਠੇ ਹੁੰਦੇ ਹੋ ਤੁਸੀਂ, ਤੇ ਖਾਬਾਂ ਖਿਆਲਾਂ ਦੇ ਵਿੱਚ ਪਿੰਡ ਪਹੁੰਚ ਜਾਂਦੇ ਹੋ? ਹਾਂ ਪਿੰਡ ਕਈ ਵਾਰੀ। ਕਈ ਵਾਰੀ? ਅੱਛਾ ਉਹ ਯਾਦ ਹੀ ਨਹੀਂ ਭੁੱਲਣੇ। ਨਹੀਂ ਭੁੱਲਣੇ? ਉਹ ਮੀਆਂ ਮੇਰ ਚੰਦ ਸੀ, ਉਹ ਪਹਾੜੀਏ ਰਹਿੰਦੇ ਸੀ
ਕੀ ਨਾ ਸਪਾਟੂ ਅੱਛਾ ਸ਼ਿਮਲੇ ਦੇ ਨਾਲ ਸ਼ਿਮਲੇ ਦੇ ਨਾਲ ਅੱਛਾ ਹਾਂ। ਉਹ ਇੱਕ ਰਾਜਪੂਤ ਉੱਥੇ ਉੱਥੇ ਕੀ ਕਰਨ ਗਏ ਸੀ ਉਹ ਰਾਜਪੂਤ ਸੀ ਉਹ ਵਕੀਲ ਸੀਗਾ ਵਕੀਲ ਸੀਗਾ ਬੜਾ ਭਰਾ ਦੇ ਖਿਲਾਫ ਜਾਂ ਬਰਾਦਰੀ ਦੇ ਖਿਲਾਫ ਕੇਸ ਕਰਨਾ ਹੋਵੇ ਉਹਨੂੰ ਕਹਿਣਾ ਹੋਵੇ ਕਿ ਕਰੋ ਜੀ ਅੱਛਾ ਉਹਨੇ ਕਹਿਣਾ ਮੈਂ ਨਹੀਂ ਹੋਣਾ ਅੱਛਾ ਕੌਮ ਦੇ ਖਿਲਾਫ ਨਹੀਂ ਸੀ ਕੌਮ ਦੇ ਖਿਲਾਫ ਨਹੀਂ ਸੀ ਰਾਜਪੂਤ ਦੇ ਖਿਲਾਫ ਨਹੀਂ ਕਰਦਾ ਸੀ ਰਾਜਪੂਤ ਦੇ ਖਿਲਾਫ ਉਹ ਕੋਈ ਨਹੀਂ ਅੱਛਾ ਅਰੇ ਸਾਡੇ ਨਾਲ ਵੀ ਹੋਈ ਹਾਂ ਸਾਡੇ ਤਾਏ ਕਹਿ ਕੇਸ ਚੱਲ ਪਿਆ ਅੱਛਾ ਬਾਗ ਦਾ ਰਾਹ ਦਾ ਅੱਛਾ ਉਹ ਕਹਿਣ ਲੱਗਾ ਉਹ ਮੁਹੰਮਦ ਸੈਨ ਵੀ ਆਇਆ ਕਿ ਤਾਏ ਦਾ ਪੁੱਤ ਮੈਂ ਨਹੀਂ ਉਹਦਾ ਵਕੀਲ ਹੋਇਆ ਤੁਹਾਡਾ ਵੀ ਨਹੀਂ ਹੋਣਾ ਅੱਛਾ ਅਖੇ ਕਲਵਾਰ ਤਿਆਰ ਖਾਨਾ ਕੌਮ ਦਾ ਬਖਤਿਆਰ ਹੁਸ਼ਿਆਰਪੁਰ ਉਹ ਕਰ ਰਹੇ ਅੱਛਾ ਅਸੀਂ ਫਿਰ ਉਹ ਸੋ ਜਦੋਂ ਆਏ ਹੁਸ਼ਿਆਰਪੁਰ ਉਹਨੂੰ ਕੀ ਅੱਛਾ ਹੋਰ ਕਿਹੜੇ ਕਿਹੜੇ ਸ਼ਹਿਰ ਇੱਕ ਤਾਂ ਸ਼ਿਮਲਾ ਗਏ ਤੁਸੀਂ ਹੋਰ ਕਿਹੜੇ ਸ਼ਿਮਲਾ ਵੀ ਦੇਖਿਆ ਅੱਛਾ ਹੋਰ ਕਿਹੜੇ ਕਿਹੜੇ ਸ਼ਹਿਰ ਵੇਖੇ ਆ ਸ਼ਹਿਰਾਂ ਦਾ ਲੁਧਿਆਣਾ ਵੀ ਮੈਂ ਦੇਖਿਆ ਲੁਧਿਆਣਾ ਵੀ ਵੇਖਿਆ ਹਾਂ। ਹੋਰ ਜਗਰਾਵਾਂ ਦੇਖੀਆਂ ਜਗਰਾਵਾਂ ਵੀ ਵੇਖੀਆਂ ਦਿੱਲੀ ਮੇਰਾ ਭਾਈ ਰੇਲਵੇ ਚ ਮੁਲਾਜ਼ਮ ਸੀ ਮੇਰੇ ਤੋਂ ਵੱਡਾ ਅੱਛਾ ਦਿੱਲੀ ਵੀ ਗਏ 2 ਸਾਲ ਸੀ ਗਏ ਹੋਏ ਅੱਛਾ ਹਾਂ ਤੇ ਉਹਨੂੰ ਮਿਲਣ ਗਏ ਸੀ ਉੱਥੇ ਹਾਂ ਅੱਛਾ ਗੰਗਾ ਜਮਨਾ ਅਗਲੇ ਬੰਨੇ ਆ ਦਰਿਆ ਕੀ ਨਾ ਦਿੱਲੀੋਂ ਅਗਲੇ ਬੰਨੇ ਆ। ਅੱਛਾ ਹਾਂ ਅੱਛਾ ਬਜ਼ੁਰਗੋ ਹੁਣ ਇਹ ਦੱਸੋ ਜਾਣ ਨੂੰ ਜੀ ਕਰਦਾ ਵਾ ਹਾਂ ਚਲਿਏ ਚਲੋ ਸੰਭਾਲ ਲਓਗੇ ਚਲੋ ਬਜ਼ੁਰਗੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਪਿਆਰ ਭਰੀਆਂ ਗੱਲਾਂ ਰਾਹੀਂ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਤੁਹਾਡੀ ਆਖਰੀ ਪੀੜ੍ਹੀ ਹੈ ਜਿਹੜੇ ਤੁਹਾਡੇ ਵਰਗੇ ਕੁਝ ਬਜ਼ੁਰਗ ਰਹਿ ਗਏ ਨੇ ਉਹਨਾਂ ਰਾਹੀਂ ਆਪਾਂ ਕੋਸ਼ਿਸ਼ ਕਰਦੇ ਹਾਂ ਪੰਜਾਬਾਂ ਦੇ ਵਿਚਕਾਰ ਗੱਲਾਂ ਦਾ ਮਕਸਦ ਕਿਸੇ ਜ਼ਾਤ ਕਿਸੇ ਧਰਮ ਕਿਸੇ ਮੁਲਕ ਦੇ ਖਿਲਾਫ ਕੋਈ ਗੱਲਬਾਤ ਕਰਨਾ ਬਿਲਕੁਲ ਨਹੀਂ ਹਾਂਜੀ ਹੈ ਫੇਰ ਬਲਕਿ ਇਹ ਆਪਾਂ ਪਿਆਰ ਮੁਹੱਬਤ ਦੀ ਕੋਸ਼ਿਸ਼ ਹੈ ਕਿ ਦੋਵਾਂ ਪਾਸੇ ਜਿਹੜੇ ਲੋਕ ਉਜੜਨਾ ਪਿਆ ਉਸ ਵੇਲੇ ਜਿਹੜੇ ਕੁਝ ਕੁ ਲੋਕ ਸਾਡੇ ਕੋਲ ਰਹਿ ਗਏ ਨੇ ਪੂਰੇ ਪਿੰਡ ਦੇ ਵਿੱਚ ਮੈਂ ਵੇਖਦਾ ਇੱਕ ਹੀ ਬਜ਼ੁਰਗ ਆ ਸਾਡੇ ਕੋਲ ਸੋ ਇਸੇ ਤਰ੍ਹਾਂ ਬਜ਼ੁਰਗਾਂ ਰਾਹੀਂ ਕੋਸ਼ਿਸ਼ ਕਰੀ ਦੀ ਹੈ ਕਿ ਜਿਹੜੇ ਸਨੇਹ ਨੇ ਉਹ ਇੱਕ ਦੂਸਰੇ ਵੱਲ ਘੱਲਦੇ ਰਹੀਏ ਔਰ ਪਿਆਰ ਮੁਹੱਬਤ ਦਾ ਪੈਗਾਮ ਜਿਹੜਾ ਹੈ ਉਹ ਦੋਵਾਂ ਪਾਸੇ ਆਂਦਾ ਜਾਂਦਾ ਰਹੇ ਸੋ ਮਿਲਦੇ ਹਾਂ ਕਿਸੇ ਹੋਰ ਥਾਂ ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ ਰੱਬ ਰੱਖਾ ਜੀ।